ਖੱਟਣ ਗਿਆ ਸੀ, ਖਟਾਉਣ ਗਿਆ ਸੀ, ਖੱਟ ਕੇ ਲਿਆਂਦਾ ਕਰਨਾ ਸਾਰੀਆਂ ਵੇਖੇ ਤਿਆਰ ਹੋ ਜਾਓ, ਇਕੱਲੀ ਨਾ ਨਹੀਂ ਮੇਰਾ ਸਰਨਾ। ਉਹ ਤੇ ਜੀ ਕੋਈ ਆਇਆ ਨੂੰ, ਕੋਈ ਆਇਆ ਨੂੰ, ਛਾ ਗਿਆ ਬਾਬਾ ਹੈ ਭੱਜ ਗਿਆ ਸੀ। ਅਰੇ ਬਸ ਬਾਬਾ ਤੇਰੇ ਸ਼ਬਦ ਬਹੁਤ ਆ, ਸੁਣੇ ਅਸੀਂ। ਇੱਕੋ ਹੀ ਕਾਫੀ ਹੈ। ਇੱਕੋ ਹੀ ਕਾਫੀ ਹੈ। अस्सलाम वालेकुम, सत श्री अकाल, प्रणाम दोस्तों। एक पिंड पंजाब का चैनल की टीम अज पहुंची है ਚੱਕ नंबर 470 गाबे टूटियां वाला। ਇੱਥੇ ਸਾਡੀ ਬਜ਼ੁਰਗਾਂ ਦੇ ਨਾਲ ਮੁਲਾਕਾਤ ਹੈ ਜਿਹੜੇ ਕਿ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਗਾਲਬ ਕਲਾਂ ਚੋਂ ਉੱਠ ਕੇ ਆਏ ਆ ਜੀ। ਖਾਸ ਗੱਲ ਇਹ ਹੈ ਕਿ ਇਹਨਾਂ ਦੀ ਸ਼ਾਦੀ ਜਿਹੜੀ ਨਾ ਪਾਕਿਸਤਾਨ ਬਣਨ ਤੋਂ ਬਾਅਦ ਇੰਡੀਆ ਦੇ ਵਿੱਚ ਹੀ ਹੋਈ ਸੀ ਔਰ ਕਈ ਦਫਾ ਇੰਡੀਆ ਦਾ ਵਿਜ਼ਿਟ ਵੀ ਕਰ ਚੁੱਕੇ ਆ। ਆਪਾਂ ਇਹਨਾਂ ਕੋਲ ਪੁੱਛਣਾ ਵੀ ਜਦੋਂ ਸਖਾਲਾ ਕੰਮ ਸੀ ਉਦੋਂ ਇੰਡੀਆ 'ਚ ਕਿਸ ਤਰ੍ਹਾਂ ਜਾਂਦੇ ਸੀ ਤੇ ਜਦੋਂ ਹੁਣ ਸਾਰਾ ਇਹ ਮੁਸ਼ਕਲਾਤ ਆ ਗਈਆਂ, ਵੀਜ਼ਾ ਲੈਣ ਲਈ ਵੀ ਬੜੀ ਪਰੇਸ਼ਾਨੀ, ਬੜਾ ਟਾਈਮ ਕੱਢਣਾ ਪੈਂਦਾ ਆ, ਤੇ ਇਹ ਕਿੰਨੀ ਦੇਰ ਬਾਅਦ ਆਪਣਾ ਉੱਥੇ ਆਪਣੇ ਸਹੁਰਿਆਂ ਦੇ ਜਾਂਦੇ ਆ, ਤੇ ਇਹਨਾਂ ਨਾਲ ਕੀ ਮਾਮਲਾਤ ਆ, ਕਿਸ ਤਰ੍ਹਾਂ ਇਹ ਸਾਰੀਆਂ ਗੱਲਾਂ ਬਾਤਾਂ। ਕਿਉਂਕਿ ਜਦੋਂ ਇੱਥੇ ਸ਼ਾਦੀ ਹੁੰਦੀ ਆ ਫਿਰ ਕਈ ਵਾਰੀ ਧੀ ਭੈਣ ਆਪਣੀ ਸਾਡੇ ਆਪਣੇ ਮਾਪਿਆਂ ਦੇ ਜਾਂਦੀ ਆ, ਆਉਂਦੀ ਆ, ਤੇ ਇਹਨਾਂ ਨਾਲ ਇਹ ਸਾਰੇ ਮਾਮਲਾਤ ਕਿਸ ਤਰ੍ਹਾਂ, ਉਹ ਸਾਰੀ ਆਪਾਂ ਗੱਲਬਾਤ ਪੁੱਛਣੀ ਜੀ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਜੀ। ਕੀ ਹਾਲ ਆ ਜੀ? ਅੱਲਾ ਦਾ ਕਰਮ ਆ ਜੀ। ਆਪਣਾ ਪਹਿਲੇ ਦਾ ਨਾਮ ਦੱਸਿਓ ਜੀ। ਮੁਹੰਮਦ ਜਮੀਲ ਹੈ ਜੀ। ਅੱਛਾ ਜੀ, ਤੁਹਾਡੇ ਬਜ਼ੁਰਗਾਂ ਦਾ ਕੀ ਨਾਮ ਆ? ਬਾਗ ਅਲੀ। ਬਾਗ ਅਲੀ ਜੀ। ਅੱਛਾ, ਤੁਸੀਂ ਲੁਧਿਆਣਾ ਜ਼ਿਲ੍ਹਾ ਦੇ ਪਿੰਡ ਗਾਲਬ ਕਲਾਂ ਚ ਉੱਠ ਕੇ, ਤਹਿਸੀਲ ਆਪਾਂ ਨੂੰ ਕਿਹੜੀ ਲੱਗਦੀ ਸੀ? ਜਗਰਾਵਾਂ ਜੀ। ਜਗਰਾਵਾਂ, ਠੀਕ ਆ ਜੀ। ਜਗਰਾਵਾਂ ਠੰਡੀਆਂ ਛਾਵਾਂ ਹੈ, ਹਾਂ ਠੀਕ ਆ ਜੀ। ਤੇ ਬਾਬਾ ਜੀ ਇਹ ਜਦੋਂ ਪਾਕਿਸਤਾਨ ਬਣਿਆ ਉਦੋਂ ਆਪਣੀ ਉਮਰ ਕਿੰਨੀ ਸੀ? 41 ਦੀ ਪੈਦਾਇਸ਼ ਹੈ। ਅੱਛਾ, ਉਦੋਂ ਤਾਂ ਫਿਰ ਛੋਟੇ ਹੋਣੇ ਛੋਟੀ ਸੀ, ਮੇਰੇ ਨਾਲ ਵੱਡਿਆਂ ਦੇ ਮਗਰ ਚਲੇ ਜਾਣਾ ਤੋਂ ਭੱਜਿਆ ਮੈਂ। ਉਦਾਂ ਹੀ, ਠੀਕ ਆ। ਹਾਂ ਠੀਕ। ਔਰ ਸਾਨੂੰ ਆਮ ਇਹ ਵੀ ਨਹੀਂ ਪਤਾ ਵੀ ਉਜਾੜੇ ਕਿਵੇਂ ਪਏ। ਸਾਡਾ ਭਾਈ ਵੱਡਾ ਫੌਜ 'ਚ ਸੀ, ਉਹਨਾਂ ਨੂੰ ਫੌਜੀਆਂ ਬੰਦਿਆਂ ਨੂੰ ਗੱਡੀਆਂ ਮਿਲ ਗਈਆਂ ਸੀ। ਪੰਜਾਬ ਦਾ ਹੀ ਤਬਾਦਲਾ ਸੀ, ਬਾਹਰ ਰਿਆਸਤਾਂ ਸੀ ਜਿਹੜੀਆਂ, ਉਹਨਾਂ ਦਾ ਤਬਾਦਲਾ ਕੋਈ ਨਹੀਂ ਸੀ। ਠੀਕ ਆ। ਆਰਡਰ ਸੀ ਰਾਜਾ ਦਾ ਕਿ ਜਿਹੜਾ ਪੰਜਾਬ ਦੇ ਵਿੱਚ ਰਿਸ਼ਤੇਦਾਰਾਂ ਦੇ ਪਿੱਛੇ ਲੱਗ ਕੇ ਜਾਊਗਾ, ਉਹਨਾਂ ਦੀ ਜਾਇਦਾਦ, ਉਹਨਾਂ ਦਾ ਮਕਾਨ, ਉਹਨਾਂ ਦੀ ਜ਼ਮੀਨ ਜ਼ਬਤ ਆ, ਕੋਈ ਨਹੀਂ ਉਧਰ ਮਿਲਣੀ। ਅੱਛਾ, ਕਿਉਂਕਿ ਤਬਾਦਲਾ ਜੋ ਨਹੀਂ ਪੰਜਾਬ ਤੋਂ ਇਲਾਵਾ ਜਿਹੜੇ ਲੋਕ ਉੱਠ ਕੇ ਜਾਣਗੇ ਉਹਨਾਂ ਨੂੰ ਲੱਭਣਾ ਵੀ ਕੀ ਹੈ, ਸਾਨੂੰ ਰੱਬ ਕੀ ਗਿਆ ਸਾਰਾ ਕੁਝ ਹੀ। ਤੇ ਉਸ ਤੋਂ ਬਾਅਦ ਫਿਰ ਅਸੀਂ ਇੱਥੋਂ ਪਾਸਪੋਰਟ ਬਣਵਾ ਕੇ ਬੜੇ ਆਸਾਨ ਤਰੀਕੇ ਨਾਲ ਜੀ ਅਸੀਂ ਉੱਥੇ ਜਾਂਦੇ ਰਹੇ। ਅੱਛਾ ਬਾਬਾ ਜੀ, ਆਪਣੀ ਬਰਾਦਰੀ ਕਿਹੜੀ ਆ? ਗੁੱਜਰ ਬਰਾਦਰੀ। ਗੁੱਜਰ ਬਰਾਦਰੀ, ਗੋਤ ਕਿਹੜੀ ਆਪਣੀ? ਗੋਤ ਚੇਚੇ ਹੈ ਜੀ। ਚੇਚੀ ਜੀ। ਅੱਛਾ, ਆਪਣਾ ਜਿਹੜਾ ਪਿੰਡ ਗਾਲਬ ਆ, ਜੀ। ਇਹਦੇ ਆਲੇ ਦੁਆਲੇ ਦੇ ਕਿਹੜੇ ਕਿਹੜੇ ਪਿੰਡ ਆ ਜੀ? ਆਲੇ ਦੁਆਲੇ ਜੀ ਸ਼ੇਰਪੁਰਾ, ਕਲਾਂ, ਹਾਂ, ਤੇ ਕਲੇਰਾਂ, ਅੱਛਾ, ਆਪਣਾ ਸਖਦੌਲਤ, ਰਸੂਲਪੁਰ। ਸ਼ੇਖ ਦੌਲਤ। ਹਾਂਜੀ, ਸ਼ੇਖ ਦੌਲਤ ਕੀ ਹੈਗੇ ਆਪਣੇ ਪਿੰਡ 'ਚ? ਨਹੀਂ ਜੀ, ਹੈ ਇੱਕ ਘਰ-ਬਾਰ ਹਲੋ ਵੱਡੇ ਫੌਤ ਹੋ ਗਏ ਆ ਜਿਨ੍ਹਾਂ ਨੂੰ ਪਤਾ ਸੀ ਉਧਰ ਦਾ। ਬਾਕੀ ਇੱਧਰ ਦੀ ਪੈਦਾਇਸ਼ ਆ ਸਾਰੀ। ਹੈ ਸ਼ੇਖ ਸਹੀ। ਦੌਲਤ ਦਾ ਇੱਕ ਮੁੰਡਾ ਆ, ਕਬੱਡੀ ਦਾ ਪਲੇਅਰ ਆ, ਬਹੁਤ ਤਗੜਾ, ਕਾਕਾ। ਉੱਥੇ ਸ਼ੇਖ ਦੌਲਤ ਦੇ ਵਿੱਚ ਹੁਣ ਇੱਕ ਸਿੱਖ ਵੀ ਆ, ਸਾਡਾ ਜਾਣੂ ਵੀ ਆ, ਪਿਆਰਾ ਉਹਦਾ ਨਾਮ ਹੈ। ਉਹ ਵੀ ਫੌਤ ਹੋ ਗਿਆ ਹੋਣਾ ਹੁਣ ਤਾਂ। ਅੱਛਾ, ਅਰਸਾ ਹੋ ਗਿਆ, 20 ਸਾਲ ਹੋ ਗਏ ਮੇਰੇ ਨੂੰ। ਠੀਕ ਆ। ਤੇ ਬਾਕੀ ਉਹਦੀ ਨਸਲ ਚੱਲਦੀ ਆ ਬਰਕਰਾਰ। ਆਹ ਜੀ ਨਸਲ ਤਾਂ ਚੱਲਦੀ ਆ ਨਾ ਜੀ। ਅੱਛਾ ਬਾਬਾ ਜੀ, ਬਜ਼ੁਰਗ ਆਪਣੇ ਦੱਸਦੇ ਹੋਣੇ ਆ ਵੀ ਆਪਾਂ ਕਿੱਦਾਂ ਉੱਥੋਂ ਉੱਠ ਕੇ ਆਏ ਸੀ? ਹਾਂਜੀ, ਉਹ ਦੱਸਦੇ ਆ ਸਾਨੂੰ, ਬਹਰਹਾਲ ਸਾਨੂੰ ਉਹ ਵੀ ਨਹੀਂ ਦੱਸਦੇ। ਉਹਨਾਂ ਨੂੰ ਵੀ ਐਡਾ ਕੋਈ ਨਹੀਂ ਪਤਾ। ਸਾਡਾ ਉਹ ਭਰਾ ਸੀ ਨਾ ਜਿਹੜਾ ਫੌਜੀ, ਅੱਛਾ, ਉਹਨੂੰ ਗੱਡੀ ਮਿਲ ਗਈ, ਉਹ ਗੱਡੀ ਲੈ ਕੇ ਪਿੰਡ ਚਲਿਆ ਗਿਆ। ਅੱਛਾ, ਉਹ ਜਿੰਨੇ ਜੀ ਲੱਦ ਹੋਏ ਆਪਣੇ ਪਰਾਏ ਜਿਹੜੇ ਵੀ ਉਹਦੇ ਵਿੱਚ ਬਣ ਸਕੇ ਨਾ, ਉਹਨਾਂ ਨੇ ਜੋ ਉੱਥੋਂ ਗੱਡੀਆਂ ਚਲਾਈਆਂ ਫੌਜੀਆਂ ਨੇ, 4-5 ਗੱਡੀਆਂ ਗਈਆਂ ਸੀ ਨੇ ਮੁਸਲਮਾਨਾਂ ਵਾਸਤੇ। ਉਹਨਾਂ ਨੇ ਸਾਨੂੰ ਇੱਥੇ ਫੈਸਲਾਬਾਦ ਰੋਸ਼ਨ ਵਾਲੇ ਲਿਆ ਸਕਿਆ। ਇੱਥੇ ਫਿਰ ਅਸੀਂ ਮਹੀਨਾ ਕੁ ਰਹੇ, ਗਾਂ ਦੀ ਗਾਂ, ਫਿਰ ਰਕਬਾ ਦੇਖਿਆ, ਜ਼ਮੀਨ ਦੇਖੀ, ਫਿਰ ਤੁਰ ਕੇ ਫਿਰ ਅਸੀਂ ਇਹ ਜਗ੍ਹਾ ਕਬੂਲ ਕੀਤੀ ਵੀ ਇੱਥੇ ਸੂਟਾ ਲਾ ਲਓ, ਕੋਈ ਨਹੀਂ, ਸੂਟਾ ਵੀ ਜ਼ਰੂਰੀ ਹੈ ਵਿੱਚ। ਹਾਂਜੀ ਹਾਂਜੀ, ਗੱਲ ਹੀ ਸੂਟੇ ਨਾਲ ਚੱਲਦੀ। ਸੂਟੇ ਤੋਂ ਬਗੈਰ ਨਹੀਂ ਚੱਲਦੀ ਇਹ ਗੱਲ ਹੈ। ਲਾਓ ਫਿਰ ਖਿੱਚ ਕੇ ਜਰਾ, ਇੱਕ ਹੋਰ ਲਾਓ। ਨਹੀਂ, ਹਿਸਾਬ ਨਹੀਂ ਲਾਈਦਾ, ਉੱਥੋਂ ਆ ਜਾਂਦਾ ਨਾ ਫਿਰ। ਆਹੋ, ਖਾਂਸੀ ਤਾਂ ਆਈ ਜਾਂਦੀ। ਅੱਛਾ ਬਜ਼ੁਰਗੋ, ਚਲੋ ਤੁਸੀਂ ਇੱਥੇ ਆ ਗਏ ਹੋ 47 ਤੋਂ, ਤੁਸੀਂ ਕਹਿੰਦੇ ਵੀ ਨਹੀਂ ਐਡਾ ਜ਼ਿਆਦਾ ਪਤਾ। ਚਲੋ ਆਪਾਂ ਇਸ ਵੀਡੀਓ 'ਚ ਆਪਾਂ ਉਹ ਗੱਲ ਨਹੀਂ ਕਰਦੇ, ਆਪਾਂ ਗੱਲਾਂ ਕਰਦੇ ਹਾਂ ਤੁਹਾਡੇ ਵਿਆਹ ਦੀਆਂ। ਹਾਂ ਬਿਲਕੁਲ ਬਿਲਕੁਲ। ਇੱਥੇ ਜਦੋਂ ਤੁਸੀਂ ਆ ਗਏ ਕਿੰਨੇ ਸਾਲਾਂ ਬਾਅਦ ਉੱਥੇ ਵਿਆਹ ਕੀਤਾ? ਅਸੀਂ ਜੀ 60 ਚ 62 ਚ ਗਏ ਆ ਇੱਥੋਂ।
ਤੇ ਸ਼ਾਦੀ ਕਰਾ ਕੇ ਆ ਜਾਓ ਜੀ। ਆਪਣੇ ਕਿਹੜੇ ਰਿਸ਼ਤੇਦਾਰ ਚ ਬੈਠੇ ਜਾਂਦੇ। ਸੀ ਜਿਨ੍ਹਾਂ ਨਾਲ ਸ਼ਾਦੀ ਕੀਤੀ ਇੱਥੇ? ਮੇਰਾ ਮਾਸੀ ਵੀ ਆ ਉੱਥੇ, ਮੇਰਾ ਮਾਮਾ ਵੀ ਆ ਹਲੇ ਵੀ ਉੱਥੇ। ਹੈਗੇ ਆ? ਹਾਂਜੀ ਹਜੇ ਵੀ ਅੱਛਾ। ਹੈਗੇ ਆ। ਮਾਸੀ ਮਾਮਾ ਮੇਰਾ ਇੱਥੇ ਕੌਂਕੇ ਕਲਾਂ ਵੱਜਦਾ ਆ। ਅਸੀਂ ਕੌਂਕੇ ਗਾਲ ਕਲਾਂ। ਤੋਂ ਫਾਰਗ ਹੋ ਗਏ ਨਾ ਸਾਰੇ। ਹੂੰ। ਕੌਂਕਿਆਂ 'ਚ ਮੇਰੇ ਨਾਨਕੇ ਸੀ, ਅੱਛਾ। ਉਹ ਵੀ ਜਗਰਾਵਾਂ 'ਚ ਹੀ ਆਉਂਦੇ ਆ, ਹੂੰ। ਲੁਧਿਆਣੇ 'ਚ ਹੀ ਆਉਂਦੇ ਆ। ਕੌਂਕਿਆਂ ਤੋਂ ਅੱਗੇ ਚੱਲ ਕੇ ਰਿਆਸਤ ਮਲੇਰਕੋਟਲੇ ਦੇ ਵਿੱਚ ਮੇਰੀ ਮਾਸੀ ਸੀ। ਬੰਨੇ ਦੇ ਨਾਲ ਹੀ ਬੰਨਾ ਜਣੀ। ਪੰਜਾਬ ਤੋਂ ਅੱਗੇ ਰਿਆਸਤ ਹਾਂਜੀ, ਹਾਂਜੀ। ਇਸ ਪਾਸੇ ਮਾਸੀ ਹੈ, ਇਸ ਪਾਸੇ ਮਾਮਾ। ਮਲੇਰਕੋਟਲੇ 'ਚ ਬਹੁਤ ਮੁਸਲਮਾਨ ਬੈਠੇ ਆ, ਬਹੁਤ ਜੀ, ਬਹੁਤ ਹੀ ਬੈਠੇ ਆ, ਥੋੜੇ ਬੜੇ ਜਿਹੇ ਪਿਆਰ ਬੈਠੇ। ਮੁਹੱਬਤ ਨਾਲ ਰਹਿੰਦੇ ਸਾਰੇ। ਹਾਂ ਇਸੇ ਤਰ੍ਹਾਂ ਹੀ ਆ ਉੱਥੇ। ਬਾਕੀ ਉਧਰ ਦੀ ਗਵਰਨਮੈਂਟ ਆ ਜਿਹੜੀ, ਉਹ ਮੁਸਲਮਾਨਾਂ ਨੂੰ ਨਾ ਬਰਾਬਰ ਦੇ ਹਕੂਕ ਦਿੰਦੀ ਆ। ਅੱਛਾ। ਗੁਰਦੁਆਰਿਆਂ ਨੂੰ, ਮਸਜਿਦਾਂ ਨੂੰ ਬਿੱਲ ਮਾਫ ਆ, ਕੋਈ ਬਿੱਲ ਨਹੀਂ ਦਾ। ਹੈ। ਜਿਹੜਾ 5 ਕਿੱਲੇ ਦਾ ਮਾਲਕ ਹੈ ਨਾ, ਹਾਂਜੀ। ਉਹਨੂੰ ਗਵਰਨਮੈਂਟ ਨੇ ਮੋਟਰ ਲਾ ਕੇ ਦਿੱਤੀ ਆ, ਬਕਾਇਦਾ ਟੂਬਵੈਲ ਲਾ ਕੇ ਦਿੱਤਾ, ਬਿਜਲੀ ਮਾਫ, ਕੋਈ ਬਿਜਲੀ ਨਹੀਂ। ਹਰੇਕ ਚ ਚੱਲ ਰਹੇ ਆ, ਕੋਈ ਟਰਾਂਸਫਾਰਮ ਨਹੀਂ, ਕੋਈ ਕਿਤੇ ਮੀਟਰ ਨਹੀਂ। ਸਬਸਿਡੀ ਦਿੱਤੀ ਹੋਣੀ। ਹਾਂਜੀ, ਜਿੰਨਾ ਇੱਥੇ ਤਾਂ ਬਿੱਲ 5 ਕਿੱਲੇ ਮੰਗਦਾ। ਵਾਲੇ ਤਾਂ ਲੱਗਿਆ ਵੀ ਲਾ ਲੈਂਦੇ, ਅਗਲੇ ਵੀ ਇੱਥੇ ਤੇ ਜੀ ਉਹ ਇੱਕ ਫਿਲਮ ਦੇਖਦੇ ਹੁੰਦੇ ਇੱਥੇ ਮੁੰਡਿਆਂ ਕੋਲ, ਉਹ ਕਹਿੰਦੇ ਸੋਨੇ ਦੇ ਬੁੱਤ ਖੜੇ ਕੀਤੇ ਆ, ਆਪਣੇ ਗਲਾਸ ਸਿਲਵਰ ਦੇ ਗਲਾਸਾਂ ਨਹੀਂ ਮਿਲਣੀਆਂ, ਉਹ ਭਾਈਆਂ। ਪਲਾਸਟਿਕ ਦੀਆਂ ਵੀ ਪਾਈਆਂ ਜੰਜੀਰੀਆਂ। ਇਹ ਦੇਖੋ ਜੀ, ਇੱਕ ਬਹਿਸੀਅਤ ਕੌਮ ਹੈ ਕਿ ਸਾਡਾ ਹੈ, ਸੋਚਣਾ ਚਾਹੀਦਾ ਵੀ ਅਸੀਂ ਕਿਸ ਹੱਦ ਤੱਕ। ਅਸੀਂ ਸਰਕਾਰ ਉੱਥੋਂ ਨਾ, ਇੱਥੋਂ ਜਦੋਂ ਅਸੀਂ ਪਾਸਪੋਰਟ ਬਣਵਾਏ, ਅਸੀਂ ਲਿਖਾਇਆ ਹੀ ਉੱਥੋਂ ਦਾ ਸੀ, ਰਿਆਸਤ ਮਲੇਰਕੋਟਲੇ ਦਾ। ਇੱਥੇ ਜੀ ਇੱਕ ਰਾਤ ਕੱਟੀ ਅਸੀਂ ਕੌਂਕਿਆਂ 'ਚ। ਅਗਲੇ ਦਿਨ ਅਸੀਂ ਅੱਗੇ ਚਲੇ ਗਏ ਹਾਂ ਮਾਸੀ ਕੋਲੇ। ਤੇ ਅੱਛਾ, ਇਹ ਜਿੱਦਣ ਮੇਰੇ ਘਰ ਦੇ ਜੀ ਬਰਾਤ ਸੀ ਗਈ, ਜਿਹੜੇ। ਇਹ ਬਰਾਤ ਦੀ ਗੱਲ ਦੱਸਦੇ ਆ। ਹਾਂਜੀ ਹਾਂਜੀ। ਬਰਾਤ ਇੱਥੋਂ ਕਿੱਦਾਂ ਗਈ, ਉਹ ਸਾਨੂੰ ਸ਼ੁਰੂ ਤੋਂ ਇੱਥੋਂ ਦੱਸੋ। ਅਸੀਂ ਸਾਰੇ 4-5 ਜੀ ਸੀ ਜਿਹੜੇ ਅੱਛਾ, ਗਏ ਆ। ਅੱਛਾ। ਵਾਲਦਾ ਸੀ ਮੇਰੀ, ਹਾਂ। ਤੇ 2 ਭਾਈਏ ਸੀ ਉਹ। ਪੂਰੇ ਗੀਤ ਗੂਤ ਗਾ ਕੇ ਤੁਹਾਨੂੰ ਤੋਰਿਆ ਵੀ ਹੁਣ ਹਾਂ ਜੀ, ਚੱਲੇ ਆ। ਪੂਰੀ ਤਰ੍ਹਾਂ ਨਾਲ ਉੱਥੋਂ। ਉਹ ਅੱਛਾ, ਉੱਥੇ ਅਸੀਂ ਚਲੇ ਗਏ ਆ ਤੇ ਮਾਸੀ ਮੇਰੀ ਆਈ ਆ। ਹਾਂ। ਪਤਾ ਤਾਂ ਇੱਥੇ ਵੀ ਲੱਗ ਗਿਆ ਜਿੱਥੇ ਵੀ ਅਸੀਂ ਵਿਆਹਣ ਆਉਣਾ ਸੀ। ਪਹਿਲਾਂ ਗਏ ਜੋ ਇੱਥੇ ਹੀ ਅਸੀਂ ਇੱਕ ਰਾਤ ਕੱਟੀ। ਤੇ ਉਹ ਸਰਕਾਰ ਜਿਸ ਵੇਲੇ ਅਸੀਂ ਅਗਲਾ ਦਿਨ ਚੜਿਆ, ਅਸੀਂ ਚਲੇ ਗਏ ਉੱਥੇ ਮਲੇਰਕੋਟਲੇ ਦੀ ਜੂਹੀ 'ਚ। ਦਹਲੀਜ ਪਿੰਡ ਦਾ ਨਾਂ ਹੈ। ਦਲੀਲ। ਹਾਂ, ਮੰਡੀ ਅਹਿਮਦਗੜ੍ਹ ਉਹਨਾਂ ਨੂੰ ਨਜ਼ਦੀਕ ਲੱਗਦੀ ਹੈ, ਤਹਿਸੀਲ ਕਹਿ ਲਓ। ਸਹੀ। ਬਾਕੀ ਉੱਥੇ ਜਾ ਕੇ ਇਹ ਅਸੀਂ ਮੰਡੀ ਜਦੋਂ- ਅਹਿਮਦਗੜ੍ਹ ਵੀ ਲੁਧਿਆਣੇ ਦੀ ਤਹਿਸੀਲ ਆ। ਨਹੀਂ, ਇਹ ਰਿਆਸਤ ਰਿਆਸਤ ਮਲੇਰਕੋਟਲੇ। ਮਲੇਰਕੋਟਲੇ। ਹਾਂ, ਉੱਥੋਂ ਫਿਰ ਮੇਰੀ ਮਾਸੀ ਆਈ ਆ ਇੱਥੇ, ਵੀ ਤੁਹਾਨੂੰ ਪਤਾ ਹੁਣ ਉਹ ਆਏ ਹੋਏ ਆ ਵਿਆਹਣ ਵਾਲੇ, ਤੇ ਹੁਣ ਕੀ ਹੋਣਾ ਚਾਹੀਦਾ। ਇਹਨਾਂ ਨੇ ਕਿਹਾ ਸੁਣਿਆ ਕੀ ਚਾਹੀਦਾ, ਜਿਵੇਂ ਉਹਨਾਂ ਦਾ ਦਿਲ ਮੰਨਦਾ, ਤੇਰਾ ਜਿਵੇਂ ਮੰਨਦਾ। ਮਾਪੇ ਮੇਰੇ ਨੇ ਆਖਿਆ ਉਹਨੇ ਆ ਜਾਓ, ਤੇ ਵਿਆਹ ਕਰਨਾ ਹੈ, ਨਿਕਾਹ ਦੇਣਾ ਆ, ਕੋਈ ਰੌਲਾ ਨਹੀਂਗਾ। ਉਹ ਕਹਿੰਦੀ ਫਿਰ ਦਿਨ ਦੇ ਮੈਨੂੰ, ਮੈਂ ਤੇ ਜਨਮ ਲੈ ਕੇ ਆਉਣੀ। ਉਹ ਮਾਮੇ ਮੇਰੇ ਨੇ ਉਹਨੂੰ ਦਿਨ ਦੇ ਦਿੱਤੇ 15 ਵੀ ਆਹ ਤਰੀਕ ਨੂੰ ਆ ਜਾਓ। ਉਹ ਮਾਸੀ ਮੇਰੀ ਨੇ ਉੱਥੇ ਜਾ ਕੇ 25-30 ਬੰਦੇ ਹੋਰ ਪਹਿਲੇ ਜਾਂਦੇ ਸੀ, ਤੇ 4-5 ਤਾਂ ਅਸੀਂ ਇੱਧਰ ਹੀ ਸੀ ਗਏ ਹੋਏ। ਉਹ 35-40 ਬੰਦੇ ਅਸੀਂ ਸ਼ਾਮ ਨੂੰ ਜੀ ਆਟੋ ਕੇ ਇੱਥੇ ਹੈ ਨਜ਼ਦੀਕ ਹੀ ਸੀਗਾ, ਸਫ਼ਰ ਕੋਈ ਨਹੀਂ ਸੀ ਇਹਦਾ। ਤੇ ਉਂਝ ਬਣਦੀ ਸੀ ਇਹ ਰਿਆਸਤ ਦੇ ਵਿੱਚ ਸੀ, ਇਹ ਪੰਜਾਬ ਦੇ ਵਿੱਚ ਸੀ। ਸ਼ਾਮ ਨੂੰ ਆਟੋ ਕੇ ਜਿਸ ਵੇਲੇ ਉਹ ਸਰਕਾਰ ਸਾਨੂੰ ਰੋਟੀ ਪਾਣੀ ਖਾਧਾ, ਜ਼ਕਾਤ ਪੜਿਆ ਗਿਆ, ਸਾਰੇ ਕੰਮ ਹੋ ਗਏ। ਉਹ ਕੋਈ ਬੁੜੀਆਂ ਕੁੜੀਆਂ ਦਾਲੇ, ਕੋਈ ਗੀਤ ਕਿਹੋ ਜਿਹੇ, ਕੋਈ ਸਿੱਖਣੀਆਂ ਹੈ। ਜੀ, ਹਾਂ ਜੀ, ਸਿੱਖਣੀਆਂ। ਤੇ ਉਹ ਅਗਲੇ ਦਿਨ ਕਿ ਉਦੋਂ ਅਗਲੇ ਦਿਨ ਮੈਂ ਫਿਰ ਉੱਥੇ ਮੇਰਾ ਰਹਿਣਾ ਜ਼ਰੂਰੀ ਬਣ ਗਿਆ। ਮੇਰੇ ਘਰ ਦੇ ਕਾਗਜ਼ ਸੀ ਜਿਹੜੇ, ਉਹ ਜਗਰਾਵਾਂ ਜੋ ਲੁਧਿਆਣੇ 'ਚ ਬਣਨੇ ਸੀਗੇ। ਅੱਛਾ। ਉੱਥੇ ਜੀ ਅਸੀਂ ਮਹੀਨਾ ਕੁ ਰਹੇ, ਫਿਰ ਅਸੀਂ ਇੱਥੇ ਮਾਸੀ ਕੋਲੇ ਆ ਗਏ ਵਿਆਹ ਤੋਂ ਬਾਅਦ। ਨਾ ਵਿਆਹ ਐਡੀ ਛੇਤੀ ਨਾ ਮੁਕਾਓ, ਵਿਆਹ ਦੀਆਂ ਸਾਰੀਆਂ ਗੱਲਾਂ ਨਹੀਂ, ਬਾਤਾਂ ਸਾਰੀਆਂ ਹੀ ਹੋਣਗੀਆਂ, ਸਾਰੀਆਂ ਹੀ ਦੱਸਾਂਗੇ ਇਹਦਾ ਡੱਬਾ ਤੁਹਾਨੂੰ। ਬੈਗ ਨਾ ਕਰੋ ਵੀ ਉੱਥੋਂ ਦੇਖਦੇ ਆ। ਨਹੀਂ ਨਹੀਂ, ਉਹਦੇ ਫਿਰ ਕਾਗਜ਼ਾਤ ਜਿਹੜੇ ਬਣਵਾਏ ਨਾ, ਅੱਛਾ, ਇੱਥੇ ਨਹੀਂ ਆ ਗਏ ਅਸੀਂ। ਠੀਕ ਆ। ਹਾਂ, ਇੱਥੇ ਅਸੀਂ ਐਡੀ ਛੇਤੀ ਆਉਂਦੇ ਸੀਗੇ, ਫਿਰ ਉਹਨੂੰ ਛੱਡ ਕੇ ਕਾਗਜ਼ਾਤ ਉਹਦੇ ਬਣਨੇ ਸੀ ਮੁਕੰਮਲ ਹੋਏ ਸੀ। ਹੁਣ ਵੀ ਮੇਰੇ ਕੋਲ ਨਿਕਾਹ ਦੇ ਕਾਗਜ਼ ਪਏ ਆ, ਰੋਡੇ ਤੋਂ ਬਗੈਰ ਤਾਂ ਨਹੀਂ ਨਾ, ਰੋਡੇ ਦੀਆਂ ਮੋਹਰਾਂ ਲੱਗੀਆਂ ਹੋਈਆਂ, ਉਹਦੀ ਤਸਵੀਰ ਵੀ ਆ ਰੋਡੇ ਦੀ। ਅੱਛਾ। ਉਧਰਲਾ ਜਿਹੜਾ ਹੈ ਸੀ ਨਾ, ਜਿਵੇਂ ਆਪਣੀ ਬਾਬੇ ਕਹਿੰਦੇ ਆ ਵੀ ਚੱਲਦੀ ਆ ਹੁਣ ਤੱਕ, ਕਿੰਨੇ ਆਏ ਤੇ ਕਿੰਨੇ ਚੱਲ ਗਏ। ਬਾਬਾ ਇਹ ਦੱਸੋ ਵੀ ਜਿਹੜੀ ਬੋਬੋ ਸੀ ਤੁਹਾਡੇ ਨਾਲ ਵਿਆਹ ਹੋਇਆ, ਉਹਦੀ ਫੋਟੋ ਜਾਂ ਫੋਟੋ ਤਾਂ ਖੈਰ ਉਦੋਂ ਨਹੀਂ ਹੋਣੀ, ਉਦੋਂ ਦੇਖੀ ਸੀਗੀ ਆਪਾਂ। ਨਹੀਂ ਜੀ, ਫੋਟੋ ਉਦੋਂ ਚੱਲਦੇ ਸੀਗੇ, ਫੋਟੋ ਵੀ ਹੈਗੇ ਸੀ। ਦੇਖੀ ਸੀ ਇਹਦਾ ਮਤਲਬ? ਹਾਂ, ਦੇਖੀ ਭਾਲੀ ਸੀ। ਹਾਂ। ਉਹਦੀ ਪੈਦਾਇਸ਼ ਇੱਧਰ ਦੀ ਸੀ ਬਲਕਿ, ਪਾਕਿਸਤਾਨ ਦੀ? ਹਾਂ। ਅੱਛਾ। ਉਹ ਮਾਮਾ ਮੇਰਾ ਆ ਗਿਆ ਸੀਗਾ ਇੱਕ ਵਾਰੀ, ਫਿਰ ਉਹਦੀ ਭੈਣ ਨੇ ਨਾ ਉਹਨੂੰ ਬੱਸ ਮਾਰ ਕੇ ਆਪਦਾ ਉਧਰ ਮੰਗਵਾ ਗਿਆ।
ਦੋ ਮਾਮੇ ਮੇਰੇ ਇੱਧਰ ਰਹਿ ਗਏ, ਇੱਕ ਉਹ ਉਧਰ ਚਲਿਆ ਗਿਆ ਬਾਲ ਬੱਚਾ ਲੈ ਕੇ ਸਾਰਾ ਕੁਝ। ਅੱਛਾ ਫਿਰ ਉਹਦੀ ਆਪਾਂ ਪੈਦਾਇਸ਼ ਇੱਧਰ ਦੀ ਇਹ ਸੀ ਦੱਸੋ ਵੀ ਅਸਲ। ਬਰਾਤ ਲੈ ਕੇ ਜਦੋਂ ਆਪਾਂ ਉੱਥੇ ਪਿੰਡ 'ਚ ਢੁੱਕੇ ਆ ਘਰ ਹਾਂਜੀ, ਮਾਮੇ ਦੇ ਹਾਂਜੀ। ਮਾਸੀ ਦੇ ਤੋਂ ਹਾਂਜੀ ਹਾਂਜੀ। ਤੇ ਕੀ ਕਿੱਦਾਂ ਫਿਰ ਉਹਨਾਂ ਨੇ ਵੈਲਕਮ ਕੀਤਾ, ਕੀ ਹਿਸਾਬ ਦਾ? ਉਹਨਾਂ ਨੇ ਜੀ ਉਹ ਜਿਹੜਾ ਬੁੜੀਆਂ ਕੁੜੀਆਂ ਦਾ ਸੀ ਉਹ ਤਾਂ ਲਹਿਦਾ ਚੱਲਦਾ ਰਿਹਾ, ਸਾਡੇ ਨਾਲ ਉਹਨਾਂ ਨੇ ਬੜਾ ਅੱਛਾ ਕੀਤਾ। ਹਾਂ ਹਾਂ ਰੋਟੀ ਪਾਣੀ ਦਿੱਤਾ, ਨਿਕਾਹ ਦਿੱਤਾ, ਹੋਰ ਇਦੋਂ ਤੇ ਉਹ ਕੀ ਕਰ ਸਕਦੇ ਸੀ, ਸਾਨੂੰ ਇਸੇ ਪਿੰਡ ਕੰਮ ਵਾਲੇ ਵਾਸਤੇ ਲੋਕਾਂ ਨੇ ਸੀ ਆਏ welcome ਸੀ, ਕੀਤਾ। ਰੋਟੀ ਖਾਣੀ ਨਿਕਾਹ ਲੈਣਾ, ਹੋਰ ਸੀ ਅਸੀਂ ਹੋਰ ਤੇ ਕਿਤੇ ਘਰ ਪਾਉਣੇ ਆ। ਉਹ ਤੁਹਾਡੇ ਸਹੁਰੇ ਸਸੁਰਾਲੀ ਪਿੰਡ ਦੇ ਵਿੱਚ ਕੋਈ ਮੁਸਲਮਾਨਾਂ ਤੋਂ ਇਲਾਵਾ ਵੀ ਲੋਕ ਹਾਂਜੀ ਰਹਿੰਦੇ ਸੀ? ਹਾਂਜੀ, ਮੁਸਲਮਾਨਾਂ ਤੋਂ ਇਲਾਵਾ ਫਿਰ ਉਹਨਾਂ ਦਾ ਹੋਰ ਇੱਕ ਰਵੀਲਾ ਨਾ, ਮੁਸਲਮਾਨਾਂ ਦੇ ਬਹੁਤੇ ਸਿੱਖ ਆ ਜਿਹੜੇ ਉਹ ਤੇ ਖਾ ਜਾਂਦੇ ਆ, ਮੁਸਲਮਾਨਾਂ ਦੇ ਭਾਈਚਾਰਾ ਇਕੱਠਾ ਉਹ ਸੀ ਨਾ, ਬੋਲਦੇ ਆ ਜੀ, ਉਹ ਕੀ ਉਹਨਾਂ ਸੁਲਤਾਨੀ ਸਿੱਖ ਸੁਲਤਾਨੀ ਸਿੱਖ। ਹੈਂ? ਉਹਨਾਂ ਦੀ ਕੁਦਰਤੀ ਸੁੰਦ ਹੋਈ ਹੁੰਦੀ ਜਿਵੇਂ ਨਾ, ਉਹਨਾਂ ਨੂੰ ਸੁਲਤਾਨੀ ਬੋਲ ਲੈਂਦੇ ਆ। ਅੱਛਾ ਤੇ ਉਹ ਸਮਝੋ ਮੁਸਲਮਾਨਾਂ ਦਾ ਹਰ ਕੰਮ ਜਾਣਦੇ ਆ, ਉਹ ਪੜ੍ਹਦੇ ਆ, ਕੋਕਾ ਵੀ ਤੜਕੇ ਪੀ ਉੱਠ ਲੈਂਦੇ ਕੇ ਆ। ਗੁਰਦੁਆਰੇ, ਹਾਂ ਗੁਰਦੁਆਰੇ ਚ ਪੜ੍ਹਦੇ ਆ। ਉਹ ਮੈਂ ਕਈ ਵਾਰੀ ਦੇਖਿਆ, ਮੇਰੀ ਅਕਲ ਚ ਆਉਣਾ ਵੀ ਯੂਸੁਫ ਅਲੈਹਿਸਲਾਮ ਦਾ ਇਹ ਬਿਆਨ ਪੜ੍ਹਦੇ ਆ, ਤੇ ਉਹ ਆਪਣੇ ਰੰਗ ਚ ਪੜ੍ਹਦੇ ਆ, ਢੋਲ ਛੈਣਕੀਆਂ ਨਾਲ ਵਜਾ ਕੇ। ਤੇ ਅਸੀਂ ਮਸਜਿਦਾਂ ਦੇ ਵਿੱਚ ਕਹਿੰਦੇ ਆ ਵੀ ਮੋਬਾਈਲ ਵੀ ਬੰਦ ਅੱਛਾ ਕਰ ਉਹ ਲਓ। ਵਿਆਹ ਵਾਲੀ ਗੱਲ ਤੇ ਆਓ ਤੁਸੀਂ, ਹਾਂਜੀ, ਵਿਆਹ ਵਾਲੀ ਗੱਲ। ਵਿਆਹ ਕਰਾਇਆ ਨਹੀਂ ਫਿਰ ਉੱਥੇ, ਫੇ ਉੱਥੇ ਸ਼ਰਾਰਤਾਂ ਨਹੀਂ ਕੀਤੀਆਂ ਸਾਲੀਆਂ ਨੇ ਮਹੱਲੇਦਾਰ ਨਾਲ? ਕਰਦੀਆਂ ਰਹੀਆਂ ਕਿੱਦਾਂ ਉਹ ਦੱਸੋ ਸਾਨੂੰ। ਜਿਵੇਂ ਵੀ ਇੱਕ ਸਾਲੀ ਜੀ ਮੇਰੀ 8ਵੀਂ ਦੀ ਸੀ, ਮੈਨੂੰ ਆਂਦੀ ਆ ਕਿ ਕੋਈ ਛੰਦ ਸੁਣਾ। ਹਾਂ ਮੈਂ ਕਿਹਾ ਵੀ ਸਾਨੂੰ ਕੋਈ ਛੰਦ ਸੁਣਾਉਣ ਜੋਗੇ ਕਰੋ ਵੀ। ਹਾਂ ਉਧਰੇ ਆ ਵੀ ਜਿਹਦੇ ਵੀ ਜਾਓਗੇ ਨਾ ਤੁਸੀਂ, ਦਾਰੂ ਪਹਿਲਾਂ ਪੇਸ਼ ਕਰ ਦਿਓ। ਆਪਾਂ ਚਾਹ ਕਹਿ ਲਓ ਜਾਂ ਬੋਤਲ ਆ ਦੂਜੀ ਹੈ, ਹਾਂ ਉਹ ਪਹਿਲਾਂ। ਮੈਂ ਤਾਂ ਫਿਰ ਹਾਰ ਕੇ ਇੱਥੇ ਤਮੀਜ਼ ਜਾ ਬਣ ਲਿਆ ਵੀ ਦੇਖੋ ਬਣੋ ਜੀ। ਮੈਂ ਕਿਹਾ ਮੈਨੂੰ ਇਸ ਭਾਈ ਬਣਾ ਕੀਤਾ ਮੈਂ ਛੜੇ ਨੇ ਅੱਛਾ ਮਾਮੂਰਾ ਖਜਰਾ ਜਾਨ ਚੜਾਈ ਜਾਨ ਤੁਸੀਂ ਛਡਾ ਲਈ ਉੱਥੋਂ। ਜਦੋਂ ਕਿਤੇ ਦਿਲ ਮਰਿਆ ਕਿਤੇ ਲਾ ਵੀ ਲੈਣੀ। ਸਹੀ ਏਦਾਂ ਹੀ। ਠੀਕ ਆ। ਅੱਛਾ ਉਹ ਸਰਕਾਰ ਮੈਨੂੰ ਆਖੇ ਛੱਡ ਛੜਾ ਹਾਂ ਨਹੀਂ ਚਾਹਤਾ। ਮੈਂ ਆਖੋ ਸਾਡੇ ਸੰਦ ਸੁੰਦ ਕਾਹਦੇ ਹੁੰਦੇ ਆ। ਹਾਂ ਹੁਣ ਇੱਧਰ ਦਾ ਹੀ ਬਹੁਤ ਦੇਖਿਆ ਸੀ। ਹਾਂ ਹਾਂ ਮੈਂ ਕਿਹਾ ਵੀ ਬੁੜੇ ਕਰਦੇ ਹੁੰਦੇ ਸੀ, ਇੱਦਾਂ ਕਰਦੀਆਂ ਹੁੰਦੀਆਂ ਸੀ। ਹਾਂ। ਅਸੀਂ ਬਹਿੰਦੇ ਰਹਿੰਦੇ ਸੀ ਉਹਨਾਂ ਕੋਲੇ। ਅੱਛਾ ਮੈਂ ਕਿਹਾ ਵੀ ਖੱਟਣ ਗਿਆ ਸੀ, ਖਟਾਉਣ ਗਿਆ ਸੀ, ਖੱਟ ਕੇ ਲਿਆਂਦੇ ਘਰ ਨੇ, ਹਾਂ ਖੱਟ ਕੇ ਲਿਆਂਦਾ ਕਰਨਾ। ਹਾਂ ਸਾਰੀਆਂ ਵੇਖੇ ਤਿਆਰ ਹੋ ਜਾਓ, ਇਕੱਲੀ ਨਾ ਨਹੀਂ ਮੇਰਾ ਸਰਨਾ। ਉਹ ਤੇ ਜੀ ਕੋਈ ਆਇਆ ਨੂੰ, ਕੋਈ ਆਇਆ ਨੂੰ। ਚਾ ਗਿਆ ਬਾਬਾ ਹੈ ਭੱਜ ਗਿਆ ਲਵਾਤੀ ਜੀ। ਹੈ। ਅਰੇ ਬਸ ਬਾਬਾ ਤੇਰੇ ਸ਼ਬਦ ਬਹੁਤ ਆ ਸੁਣੇ ਅਸੀਂ। ਇੱਕੋ ਹੀ ਕਾਫੀ ਹੈ। ਕੋਈ ਕਾਫੀ ਆ। ਅੱਛਾ। ਕੋਈ ਨਹੀਂ ਮੁੜ ਕੇ ਉਹਨਾਂ ਨੇ ਕਿਹਾ ਨਾ ਆਪਾਂ ਇਸ ਮੌਜੂ ਤੇ ਆਈ ਹਾਂ। ਤੇ ਨਾਨੀ ਸਾਡੀ ਗੱਲ ਕਰਨੀ। ਤੇ ਬਾਬਾ ਦਾਨਾ ਨਹੀਂ ਸੀ ਨਾਲ ਗਿਆ? ਇਹ ਗਿਆ ਸੀਗਾ ਇੱਕ ਦਫਾ, ਪਰ ਇਹ ਗਿਆ ਕਾਹਦਾ ਗਿਆ, ਬੇਸੁਰਤਾ ਹੀ ਗਿਆ। ਚੱਕ ਚੁੱਕ ਕੇ ਲੈ ਕੇ ਤੇ ਗਏ। ਉਹਨੂੰ ਛੰਦ ਬਹੁਤ ਆਉਂਦੇ ਸੀ। ਹਾਂਜੀ? ਬੜੇ ਹਾਂ ਉਹਨੂੰ ਬੜੇ ਹੁੰਦੇ ਸੀ। ਉਦਾਂ ਆਪਾਂ ਨੂੰ ਹੋਰ ਕੋਈ ਬੋਲੀਆਂ ਆਉਂਦੀਆਂ ਨਹੀਂ ਆਉਂਦੀਆਂ ਮੈਨੂੰ ਹੋਣੀਆਂ ਥੋੜੀਆਂ ਬਹੁਤੀਆਂ। ਹਾਂ ਨਹੀਂ ਮੈਨੂੰ ਕੋਈ ਨਹੀਂ ਖਾਸ ਆਉਂਦੀ ਕਿਉਂ? ਆਪਣੇ ਤੌਰ ਨਾਲ। ਐਵੇਂ ਮੈਂ ਚੱਲ ਜਿੰਨੀਆਂ ਬਣਾਈ ਗਾਦੀਆਂ ਸੁਣਾ ਦਿਓ। ਨਹੀਂ ਮਾੜਾ ਜਿਹਾ। ਐਵੇਂ ਪਾਣੀ ਚ ਬੰਗਾਲੀ ਪਾਈ ਫਿਰ ਗਏ। ਚਲੋ ਕੋਈ ਨਹੀਂ ਪਾ ਲਓ, ਖੈਰ ਆ, ਕੀ ਪਤਾ ਕੋਰਾ ਮੱਖਣ ਨਿਕਲ ਆਵੇ। ਉਹ ਨਹੀਂ ਜੀ, ਨਿਕਲਦਾ ਹੀ ਨਹੀਂ ਹੁੰਦਾ ਪਾਣੀ ਚੋਂ ਕੀ ਨਿਕਲਣਾ। ਸੂਟਾ ਲਾਓ ਫੇਰ ਸ਼ਾਇਦ ਕੋਈ ਯਾਦ ਆਵੇ। ਨਹੀਂ ਨਹੀਂ, ਜਿਹੜੀਆਂ ਸੀਗੀਆਂ ਉਹ ਏਦਾਂ ਹੀ ਆ। ਇੱਕੋ ਹੀ ਸੁਣਾਈ ਆ। ਆਪਣੇ ਇੱਕੋ ਹੀ ਜ਼ਿਆਦਾ, ਇੱਕੋ ਹੀ ਕਾਫੀ ਆ ਬਸ। ਉਹ ਬਿਰਗੋ ਉਦੋਂ ਫਿਰ ਜਿਹੜਾ ਵੀਜ਼ਾ ਸੀ ਆਪਣਾ, ਹਾਂਜੀ। ਉੱਥੇ ਜਦੋਂ ਗਏ ਆ, ਉਹ ਕਿੰਨੇ ਟਾਈਮ ਦਾ ਸੀ ਉਹ? ਉਦੋਂ ਜੀ ਮਹੀਨੇ ਦਾ ਦਿੰਦੇ ਸੀ। ਸਹੀ ਹੈ, ਪਹਿਲੇ Extend 3 ਹੋ ਮਹੀਨੇ ਜਾਂਦਾ ਦਾ, ਸੀਗਾ। 3 ਮਹੀਨੇ ਦਾ ਦਿੰਦੇ ਸੀ ਸਹੀ ਹੈ। ਇੱਧਰੋਂ ਹੀ, ਇੱਥੋਂ ਹੀ। ਹੁਣ ਇਹ ਕਦੇ ਮਹੀਨੇ ਦਾ ਦੇ ਦਿੰਦੇ ਆ, ਕਦੇ ਉਦੋਂ ਬਾਅਦ ਉਸ 15 ਵੇਲੇ ਦਿਨਾਂ ਨਾ ਦੇ ਦੇ ਗੁਰ ਦਿੰਦੇ ਆ। ਇਹ ਵੀਜ਼ਾ ਜ਼ਰੂਰ ਆ। ਜਿਹੜਾ ਨਾ ਅਗਰ ਥੋੜਾ ਜਿਹਾ ਤੁਸੀਂ ਵਧਾਉਣਾ ਚਾਹੋ ਤਾਂ ਉੱਥੋਂ ਦੀ ਕੋਈ ਸਿਆਸੀ ਸ਼ਖਸੀਅਤ ਜਿਹੜੀ ਇਨਵੋਲਵ ਹੋ ਕੇ ਨਾ ਹਾਂ। ਵਧਾ ਸਕਦੀ ਸੀ। ਹੁਣ ਮੈਨੂੰ ਮੈਂ 15 ਦਿਨਾਂ ਦਾ ਇੱਥੋਂ ਮੈਨੂੰ ਵੀਜ਼ਾ ਮਿਲਿਆ ਸੀ। ਮੈਂ 5 ਸਾਲ ਹੋ ਗਏ ਗਏ ਨੂੰ। ਦੋਵੇਂ ਜੀ ਗਏ ਸੀ ਅਸੀਂ। ਉਹ ਕਰਦੇ ਹੁਣ ਫੌਤ ਹੋਏ ਆ, ਸਾਲ ਹੋ ਗਿਆ। ਹੁਣ ਕੱਲਿਆਂ ਦਿਲ ਨਹੀਂ ਕਰਦਾ ਹੋਣਾ ਜਾਣ ਨੂੰ? ਨਹੀਂ ਜੀ, ਜਾਣ ਨੂੰ ਤੇ ਸਾਥ ਹੋਰ ਬੜੇ ਆ ਪਿੰਡ ਵਿੱਚੋਂ ਜਾਂਦੇ ਆ, ਅੱਗੇ ਵੀ ਜਾਂਦੇ ਆ। ਉਹ ਤੇ ਕਾਲੇ ਹੋਏ ਆ, ਤਿਆਰ ਕਰਦੇ ਆ ਮੈਨੂੰ ਵੀ ਚੱਲ ਗਏ। ਮੈਂ ਨਾ ਜਰਾ ਗਰਮੀ ਜੀ ਥੋੜੀ ਠਾਂ ਹੋ ਜੇ। ਸਹੀ। ਅੱਛਾ ਬਾਬਾ, ਜਦੋਂ ਆਪਾਂ ਉੱਥੋਂ ਵਿਆਹ ਲਿਆਏ ਆ ਹਾਂਜੀ। ਬੋਬੋ ਨੂੰ, ਪਿੰਡ ਵਾਲੇ ਤਾਂ ਦੇਖਦੇ ਹੋਣੇ ਵੀ ਦੇਖੀ ਇੰਡੀਆ ਜੋ ਕਿਦਾਂ ਦੀ ਹਾਂ ਆਈ ਜੀ, ਆ, ਆਇਆ ਕਿੱਦਾਂ ਸਾਰਾ ਆ, ਸਮਾਨ ਸਾਰਾ ਕੁਝ ਦੇਖਿਆ। ਮੇਰੇ ਟੱਬਰ ਕੋਲੇ ਤੇ ਅੱਧੀਆਂ ਕੁੜੀਆਂ ਪਿੰਡ ਦੀਆਂ ਆ ਕੇ ਸਿੱਖ ਕੇ ਗਈਆਂ। ਅੱਛਾ ਆ ਪੜ੍ਹਨਾ ਲਿਖਣਾ ਅਰਬੀ? ਦੂਸਰਾ। ਹਾਂਜੀ, ਅੱਛਾ ਅਰਬੀ ਉੱਥੇ ਪੜ੍ਹੀ ਸੀ। ਹਾਂ, ਹਾਂ। ਇੱਥੇ ਆਣ ਕੇ ਵੀ ਪੜ੍ਹਦੀ ਰਹੀ ਆ। ਫਿਰ ਥੋੜਾ ਪੜ੍ਹੀ ਸੀ, ਮੈਂ ਸਿਰੇ ਲਾਤੀ। ਮੈਂ ਕਿਹਾ ਉਹਨਾਂ ਨੂੰ ਕੁਰਾਨ ਸ਼ਰੀਫ ਨੂੰ ਨਾ
ਹਾਂ ਹਾਂ ਸਿਰੇ ਲਾ ਕੰਮ ਕਾਰ ਦੀ ਕੋਈ ਨਹੀਂ ਮੇਰੀ ਬਾਤ ਦਾ ਹਿੰਮਤ ਵਾਲੀ ਸੀ, ਕਰ ਲੈਂਦੀ ਸੀ। ਤੇ ਮੁੜ ਕੇ ਫਿਰ ਉਹ ਜਿਵੇਂ ਜਿਵੇਂ ਵੱਡੀ ਹੋਈ ਗਈ ਤੇ ਉਹ ਪੜਾਉਣ ਵਾਲੀ ਸੀ ਜਿਹੜੀ ਮਾਈ, ਉਹ ਕਹਿੰਦੀ ਵੀ ਘਰੇ ਆਣ ਕੇ ਪੜਾ ਲਿਆ ਬਾਬਾ ਉੱਥੇ ਆਪਣਾ ਕੋਈ ਸਿੱਖ ਵੀ ਬੇਲੀ ਬਣਿਆ ਸੀਗਾ ਉਸ ਪਿੰਡ ਦਾ? ਹਾਂਜੀ ਸਿੱਖ ਬੇਜੀ ਹੈ। ਨਾਮ ਦੱਸੋ ਕੀ ਕੀ ਸੀ? ਨਾਂ ਇੱਕ ਨਾਂ ਸੀ ਜੱਗਾ, ਹਾਂ ਜੋਗਿੰਦਾ ਹਾਂ ਤੇ ਸੂੜ ਸਿਉਂ, ਅੱਛਾ ਲਾਲ ਸਿਉਂ, ਤੇ ਅੱਛਾ। ਇਹੋ ਜਿਹੇ ਕਈ ਨਾਂ ਉਹਨਾਂ ਦੇ, ਉਹਨਾਂ ਦੇ ਨਾਂ ਭੁੱਲ ਜਾਈਦੇ ਆ ਕਈ। ਅੱਛਾ ਭੁੱਲ ਜਾਂਦੇ ਉਦੋਂ ਮੌਕੇ ਤੇ ਯਾਦ ਹੁੰਦੇ ਵੀ ਉਹ ਜ਼ਿਆਦਾ ਬੋਲਦੇ ਆ ਜਾਂ ਸਿਉਂ ਜਾਂ ਸਿੰਘ। ਹਿੰਦੂ ਆ ਜਿਹੜਾ ਇਹ ਰਾਮ ਬੋਲਦਾ। ਅੱਛਾ ਪਿਤਾ ਉੱਥੇ ਜਾ ਕੇ ਨਾਮ- ਤੁਹਾਡੀਆਂ ਦਾਵਤਾਂ ਵੀ ਕੀਤੀਆਂ ਕਿਸੇ ਨੇ? ਆਲੇ ਬੜੀਆਂ ਦੁਆਲੇ? ਜੀ ਦਾਵਤਾਂ। ਹੁਣ ਸੁਣ ਲਓ, ਹਾਂ ਵਿਆਹ ਸ਼ਾਮ ਨੂੰ ਨਿਕਾਹ ਹੋ ਗਿਆ, ਰੋਟੀ ਖਾ ਲਈ, ਸਾਰਾ ਕੁਝ ਹੋ ਗਿਆ। ਰਾਤ ਰੱਖੇ ਉਹਨਾਂ ਨੇ ਸਾਨੂੰ, ਤੇ ਜਿੰਨੇ ਵੀ ਬੰਦੇ ਗਏ ਸੀ 35-40, ਤੇ ਗਰਮੀ ਦਾ ਮੌਸਮ ਸੀ। ਰਾਤ ਰਹੇ ਅਸੀਂ। ਅਗਲੀ ਰਾਤ ਜੀ ਸੁਬਾਹ ਉੱਠਦਿਆਂ ਨੂੰ ਰੋਟੀ ਉਹਨਾਂ ਨੇ ਕਿਹਾ ਵੀ ਰੋਟੀ ਤਾਂ ਹੁਣ ਦੇਣੀ ਜਾਣ ਲੱਗਿਆ ਉਹਨੂੰ। ਸਹੀ ਜਦੋਂ ਰਾਤ ਹੀ ਮੁੜ ਜਾਂਦੇ ਇਹ, ਜਿਵੇਂ ਹੁਣ ਚੱਲਦਾ ਕੰਮ, ਇਵੇਂ ਹੈ ਨਹੀਂ ਸੀ ਉਦੋਂ। ਅਗਲੇ ਦਿਨ ਦੁਪਹਿਰ ਨੂੰ ਉਹਨੇ ਰੋਟੀ ਦਿੱਤੀ ਸਹੀ ਤੇ ਆਪਦੇ ਘਰੋਂ ਉਹਨੇ ਸਾਨੂੰ ਫਾਰਗ ਕਰਤਾ ਤੇ ਤੁਸੀਂ ਭਾਈ ਹੁਣ ਫਾਰਗ ਸਾਡੇ ਜਾਓ। ਰਹਿਣਾ ਲਵੋ ਜੀ, ਸਦਕੇ ਜਾਣਾ ਜਾ ਸਕਦਾ, ਸਾਰੇ ਕੰਮ ਹੋ ਗਏ। ਹੁਣ ਕਾਗਜ਼ਾਤਾਂ ਦੇ ਮਗਰ ਪੈਣਾ, ਇਹਦੇ ਕਾਗਜ਼ਾਤ ਬਣਾਉਣੇ ਆ, ਉੱਧਰ ਜਾਣ ਦੇ ਮੁਰਾਦਾਰੀ ਹੁੰਦੀ ਬਣਦੀ, ਕਾਫੀ ਕਾਗਜ਼ਾਤ ਹੁੰਦੇ ਆ। ਤੇ ਉਹ ਜਦੋਂ ਬਣ ਗਏ, ਮੁਕੰਮਲ ਹੋ ਗਏ, ਉਦੋਂ ਦੱਸਿਆ ਪਾਕਿਸਤਾਨ ਚਲੇ ਜਾਏਗਾ। ਅਸੀਂ ਕਿਹਾ ਜੀ ਠੀਕ ਹੋ ਗਿਆ। ਅਸੀਂ ਫਿਰ ਸ਼ਾਮ ਨੂੰ ਇੱਕ ਸਿੱਖ ਨੇ ਰੋਟੀ ਕਰ ਦਾਵਤ ਕਰਤੀ ਤੁਹਾਡੀ? ਦਾਵਤ ਕਰ ਸਾਰੀ ਜਾਨੀ, ਉਹਨੇ ਰੋਟੀ ਦਿੱਤੀ। ਉਹ ਘਰ ਵਾਲੇ ਨੂੰ ਹੀ ਕਹਿਣਾ ਸੀ ਨਾ, ਉਹਨਾਂ ਨਾਲ ਹੀ ਉਹਨਾਂ ਦਾ ਵਰਤਾਅ ਹਾਂ ਜੀ, ਸੀਗਾ ਅੱਜ ਪ੍ਰਾਹੁਣੇ ਆਪਸ ਸਾਡੇ ਵਿੱਚ, ਵਾਲਾ। ਮੁਸਲਮਾਨਾਂ ਦਾ ਸਿੱਖਾਂ ਦਾ ਜਿਵੇਂ ਬੈਠੇ ਸੀ ਲੜੇ। ਅਗਲੇ ਦਿਨ ਇੱਕ ਜੈਲਦਾਰ ਸਿੱਖ ਸੀ, ਉਹਨੇ ਰੱਖ ਲਿਆ। ਅੱਛਾ ਉਹਨੇ ਕਿਹਾ ਨਹੀਂ ਜਾ, ਉਹਦਾ ਕੋਈ ਨਾਂ ਯਾਦ? ਉਹ ਸਿੱਖ ਦਾ ਹਾਂ ਨਾਂ ਯਾਦ ਆ ਉਹਦਾ। ਜਾਇਦਾਰ ਦਾ? ਹਾਂ ਜੈਲਦਾਰ ਦਾ। ਜੈਲਦਾਰ ਦਾ ਨਾਂ ਹੈ ਬਲਵੰਤ ਸਿੰਘ। ਬਲਵੰਤ ਸਿੰਘ। ਹਾਂਜੀ। ਇਸ ਤਰ੍ਹਾਂ ਉਹਨੇ ਰੱਖ ਲਈ ਜੀ ਪੂਰੀ ਜੰਗ ਦੀ ਜੰਗ। ਕਿਆ ਬਾਤ ਹੈ। ਜਦੋਂ ਅਗਲਾ ਦਿਨ ਚੜਿਆ, ਇੱਕ ਹੋਰ ਆ ਗਿਆ ਨੰਬਰਦਾਰ ਪਿੰਡ ਦਾ। ਉਹਨੇ ਕਿਹਾ ਜੀ ਅੱਜ ਪ੍ਰਾਹੁਣੇ ਮੇਰੇ ਆ। ਉਹ ਸਮਾਨ ਬੇਸ਼ੱਕ ਉੱਥੇ ਜਾਣ ਲੱਗੇ ਹੀ ਇਹ ਚੱਕਣ, ਸਾਨੂੰ ਘਰ ਵਾਲਿਆਂ ਮਾਮੇ ਮੇਰੇ ਨੇ ਵੀ ਕਹਿਤਾ ਵੀ ਸਮਾਨ ਜੋ ਕੁਝ ਵੀ ਹੈ ਨਾ, ਇਹ ਜਾਣ ਵੀ ਲੱਗੇ ਇਹ ਜ਼ਰੂਰੀ ਥਾਈ ਥਾਈ ਖਿਲਾਰਦੇ ਫਿਰਨਾ, ਵੀ ਜਿਹਨੇ ਤੁਹਾਨੂੰ ਬਹੁਤਿਆਂ ਨੇ ਡੱਕਣਾ, ਅਸੀਂ ਡੱਕੇ ਹੋਏ ਆ ਇਹਨਾਂ ਦੇ। ਹੈ ਸਹੀ ਤੁਹਾਨੂੰ ਜਾਣ ਨਹੀਂ ਦੇਣਾ ਇਹਨਾਂ ਨੇ ਹਜੇ 5-4 ਦਿਨ। ਉਹ ਜੀ ਅਗਲੀ ਰੋਟੀ ਖਾ ਕੇ ਰਹਿ ਗਏ ਅਸੀਂ 3-4 ਜੀ ਜਿਹੜੇ ਇੱਧਰੋਂ ਗਏ ਸੀਗੇ, ਬਾਕੀ ਸਾਰੇ ਕਿਲਰ ਕੋਲ ਗਏ। ਉਹਨਾਂ ਨੇ ਕਿਹਾ ਮਾਲ ਪਿੱਛੇ ਭੁੱਖਾ ਮਰਦਾ, ਭੈਣ ਨੂੰ ਜਾਓ ਇਸ ਵਿਆਹ ਦੀ। ਕੋਈ ਸ਼ਾਮ ਨੂੰ ਹੈ ਨਹੀਂ, ਕੋਈ ਸਵੇਰ ਨੂੰ ਹੈ ਨਹੀਂ, ਆਤੀ ਰਹਿ ਗਏ। ਚੱਲ ਕੁੜੀ ਵਾਲੇ ਦੀ ਕੁੜੀ ਰਹਿ ਗਈ। ਬਾਬਾ ਸਾਡੇ ਨਾ ਪਿੰਡ ਨਾ ਰਾਜਪੂਤ ਸੀਗੇ, ਉਹਨਾਂ ਨੇ ਨਾ ਨਾਨਕੀ ਸ਼ੱਕ ਸੱਦ ਲਿਆ। ਪਿੰਡ 'ਚ ਹੀ ਸੀ ਨਾਨਕੇ। ਹਾਂਜੀ ਉਦੋਂ ਵੀ ਨਾਨਕੀ ਸ਼ੱਕ ਜਿਹੜੇ 2-2 3 ਦਿਨ ਰਹਿ ਲੈਂਦੇ ਇਦਾਂ ਹੀ ਹੈ, ਇਦਾਂ ਹੀ ਹੈ। ਅੱਛਾ ਉਹ ਹੁਣ ਉਹ ਸੱਦੇ ਉਹਨਾਂ ਨੇ ਉਦੋਂ ਪਹਿਲੀ ਤੇ ਆਖਰੀ ਵਾਰੀ, ਉਹਨਾਂ ਨੇ ਉਸ ਤੋਂ ਬਾਅਦ ਹੌਸਲਾ ਉਹਨਾਂ ਦਾ ਵੀ ਨਹੀਂ ਪਿਆ ਹੈਗਾ। ਉਹ ਕਿਉਂ? ਸਾਰੇ ਜੀ ਆ ਜਾਓ ਵੀ ਵਿੱਚ ਸਾਰੀਆਂ ਬਰਾਦਰੀਆਂ ਦੇ ਜਿਹੜੇ ਜਿਹਨਾਂ ਨਾਲ ਆਪਣਾ ਭਾਈਚਾਰਾ ਸੀਗਾ, ਆਓ ਜੀ ਸ਼ਾਮ ਨੂੰ ਰੋਟੀ ਦਾ ਟਾਈਮ ਹੋ ਗਿਆ, ਆਓ ਜੀ ਸਵੇਰ ਨੂੰ ਨਾਸ਼ਤੇ ਦਾ ਟਾਈਮ ਹੋ ਗਿਆ, ਆਓ ਜੀ ਦੁਪਹਿਰ ਦੀ ਰੋਟੀ ਦਾ ਕੰਮ ਆਪਣੇ ਆਪਣੇ ਕਰਨੇ, ਪੱਠਾ ਤੱਥਾ ਲਿਆਣਾ, ਰੋਟੀ ਦੇ ਟਾਈਮ ਉਹਨਾਂ ਦੇ ਜਾ ਪਹੁੰਚਣਾ। ਫਿਰ ਹੁਣ ਤੱਕ ਅਸੀਂ ਉਹਨਾਂ ਦਾ ਇਹ ਜਿਹੜਾ ਸੱਦ ਲਿਆ ਗਾਂ ਇਹ ਗਲਤੀ ਨਹੀਂ ਹੁਣ ਕਰਨੀ। ਤੱਕ ਅਸੀਂ ਉਸ ਮੁਲਕ ਦੇ ਵਿੱਚ, ਪੰਜਾਬ 'ਚ ਜਿੱਥੇ ਜਿੱਥੇ ਅਸੀਂ ਫਿਰੇ ਆ, ਇਹ ਵਰਤਾਓ ਦੇਖਿਆ ਉਹਨਾਂ ਦਾ। ਤੂੰ ਤੇ ਮੈਂ ਗੁੱਸੇ ਆ, ਆਪਸ ਵਿੱਚ ਨਹੀਂ ਬੋਲਦੇ। ਤੇਰਾ ਮਹਿਮਾਨ ਆ, ਉਹਨੇ ਆ ਕੇ ਘਰ ਪੁੱਛ ਲਿਆ ਤੇ ਤੂੰ ਹੈ ਵੀ ਮੇਰੇ ਨਾਲ ਗੁੱਸੇ ਆ, ਤੂੰ ਉਹਦੇ ਮੋਹਰੇ ਲੱਗ ਜਾਣ ਤੇ ਆਪਦੇ ਘਰ ਲੈ ਕੇ ਵੜ ਜਾ। ਜਿਹੜੀ ਜਗ੍ਹਾ ਤੇ ਮਾਨ ਤਾਨ ਕਰਦੇ ਸੀਗੇ। ਲੱਸੀ ਪਾਣੀ ਉਹਨੂੰ ਪਿਆਉਣਾ, ਪਿਆ ਕੇ ਨਹੀਂ ਪਲਾਉਣੇ ਨਹੀਂ ਸੋਚਣਾ ਵੀ ਜਿਹੜੇ ਜੀਆਂ ਨੂੰ ਮੈਂ ਮਿਲਣਾ ਹੈ ਉਹ ਤਾਂ ਮੈਨੂੰ ਦਿਖਦਾ ਕੋਈ ਨਹੀਂਗਾ, ਇਹ ਹੋਰ ਹੀ ਹੋਰ ਸਕਦੀ ਹੈ ਸੇਵਾ ਕਰਦੇ ਜਿਹੜੇ ਕੋਈ ਪਾਣੀ ਆ ਕੋਈ ਕੁੜੀ ਕੋਈ ਕੁੜੀ। ਉਹਨੇ ਫਿਰ ਪੁੱਛਣਾ ਜਿਹਦੇ ਜਾਣਾ ਸੀ ਉਹਦਾ ਨਾਂ ਪੁੱਛਣਾ ਵੀ ਉਹ ਕਿੱਥੇ ਆ। ਉਹਨਾਂ ਨੇ ਕਹਿਣਾ ਤੈਨੂੰ ਉਹ ਵੀ ਮਿਲਾ ਦੇਣਾ। ਫਿਰ ਉਹਦੇ ਘਰ ਲੈ ਕੇ ਬਣਨਾ। ਪਹਿਲਾਂ ਨਹੀਂ ਦੱਸਣਾ ਨਾ ਪਹਿਲਾਂ ਸੇਵਾ ਕਰਨੀ। ਹਾਂ ਫਿਰ ਉਹਦੇ ਘਰ ਲੈ ਕੇ ਬਣਨਾ। ਕੀ ਬਾਤ ਹੈ। ਉਹਨੂੰ ਲਗਾ ਕੇ ਮੰਜੇ ਤੇ ਪਵਾ ਕੇ ਨਾ ਲੈ ਵੀ ਆ ਜੇ ਮਿਲ ਲਓ। ਉਹਨਾਂ ਨੇ ਆਪਸ ਵਿੱਚ ਮਿਲਣ ਲੱਗ ਜਾਣਾ ਤੇ ਮੰਜਾ ਕੋਲੇ ਪਿਆ ਆਪ ਉੱਥੋਂ ਬੂਹੇ ਦੇ ਵਿੱਚੋਂ ਨਾ ਮੁੜ ਪੈ ਪਛਾਣ
ਤੇ ਉਹ ਘਰ ਵਾਲੇ ਨੇ ਜੇ ਤੇ ਚੰਗਾ ਤੇ ਉਹਨੇ ਆਵਾਜ਼ ਮਾਰ ਲਈ, ਉਹਨੇ ਕਹਿਣਾ ਨਹੀਂ ਹੁਣ ਗਾਂ ਲੰਘ। ਹੂੰ? ਤੇ ਜੇ ਕੋਈ ਉਹੋ ਜਿਹੀ ਆ ਉਹਨੇ ਕਹਿਣਾ ਚੱਲ ਗੁੱਸੇ ਤਾਂ ਮੇਰੇ ਨਾਲ ਅੱਗੇ ਹੀ ਹੈਗਾ, ਜਾਂਦਾ ਤੇ ਜਾਵੇ, ਪ੍ਰਾਹੁਣੇ ਨੂੰ ਘਰ ਹੀ ਦੱਸਿਆ ਨਹੀਂ। ਉਹ ਤਾਂ ਮਗਰੋਂ ਪ੍ਰਾਹੁਣੇ ਨੇ ਦੱਸਣਾ ਜਦੋਂ ਇਹਨਾਂ ਉਹਨੇ ਇਹ ਵਰਤਾਓ ਸਲੂਕ ਕੀਤਾ। ਹਾਂਜੀ ਹਾਂ, ਉਹ ਤਾਂ ਮਗਰੋਂ ਪ੍ਰਾਹੁਣੇ ਨੇ ਦੱਸਣਾ ਵੀ ਮੈਂ ਤਾਂ ਭਾਈ ਸਾਰਾ ਕੁਝ ਖਾ ਪੀ ਕੇ ਆਇਆ ਉਹਦੇ ਘਰੋਂ। ਹਾਂਜੀ ਉਹ ਤੋਂ ਮੈਂ ਘਰ ਪੁੱਛਿਆ ਤੇਰਾ, ਉਹ ਮੈਨੂੰ ਆਪਦੇ ਘਰ ਲੈ ਕੇ ਵੜ ਗਿਆ ਫਿਰ। ਬੜੀ ਵੱਡੀ ਗੱਲ ਹੈ। ਅਸਰ ਮੁਹੱਬਤ ਹਾਂ ਜੇ ਉਹ ਫਿਰ ਆਸਤਾ ਆਸਤਾ ਨਾ ਪਿਆਰ ਵੱਧ ਵੀ ਜਾਂਦਾ ਉਹਨਾਂ ਦਾ ਨਾ, ਉਹ ਮੁੜ ਕੇ ਫਿਰ ਅਗਲਾ ਸੋਚਦਾ ਯਾਰ ਮੈਂ ਇਹ ਕਿਹੜੀ ਗੱਲ ਤੋਂ ਐਵੇਂ ਉਹਨੂੰ ਮੈਂ ਉਦੋਂ ਹੀ ਨਹੀਂ ਸੀ ਉਹਨੂੰ ਮੁੰਡ ਦੇਣਾ ਜੇ ਮੈਨੂੰ ਇਸ ਗੱਲ ਦਾ ਪਤਾ ਹੁੰਦਾ ਹੈ। ਅੱਛਾ ਬਾਬਾ, ਪ੍ਰਾਹੁਣੇ ਤੋਂ ਪੁੱਛ ਦਿੰਦੇ ਵੀ ਪ੍ਰਾਹੁਣਾ ਕਿਹੜੀ ਸ਼ੈ ਦਾ ਸ਼ੌਕੀਨ ਆ, ਲੂਣਿਆਂ ਦਾ, ਮਿੱਠਿਆਂ ਦਾ, ਹਾਂਜੀ ਹਾਂ, ਸਾਰੀ ਚੀਜ਼ ਉਹ ਗੱਲ ਤੇ ਉਹਦੀ ਰੋਟੀ ਵਰਜਣੀ ਹੈ। ਹਾਂ। ਆ ਜਾਓ ਬਈ, ਬਿਲਕੁਲ ਆ ਜਾ ਕੇ ਬਹੁਤੇ ਚੌਲ ਬਾਲੂ ਹੁੰਦੇ ਸੀ, ਉੱਪਰ ਸ਼ੱਕਰ ਪਾ ਕੇ ਦੇਸੀ ਘੇ ਪਾ ਕੇ ਕਰਦੇ ਇਹੋ ਹੀ ਜ਼ਿਆਦੇ ਇਹੋ ਹੀ ਚੱਲਦਾ ਸੀ ਜਾਂ ਕੜੀ ਬਣਾ ਲੈਂਦੇ ਹੁੰਦੇ ਹਾਂ, ਹੁਣ ਤੇ ਸੀ। ਆ ਜੀ ਕੁੱਕੜ ਕੱਕੜ ਵਾਲਾ ਰਿਵਾਜ ਕਿੱਥੇ ਸੀ ਉਦੋਂ? ਹੁਣ ਤੇ ਬਹੁਤ ਕੁਝ ਚੱਲਿਆ ਹੋਇਆ। ਹੁਣ ਜਾ ਕੇ ਦੇਖੀਦਾ ਨਾ, ਉਦੋਂ ਪਹਿਲਾਂ ਜਦੋਂ ਅਸੀਂ ਗਏ ਇੱਕ ਦੋ ਦਫਾ ਉਦੋਂ ਇਹੋ ਹੀ ਦੇਖਿਆ, ਪਹਿਲੇ ਵਾਲਾ ਹੀ ਰਿਵਾਜ ਪੁਰਾਣਾ ਹੀ। ਆ ਹੁਣ ਬਦਲਿਆ ਪਿਆ, ਜਿਵੇਂ ਜਿਵੇਂ ਨਸਲ ਬਦਲਦੀ ਜਾਂਦੀ ਉਵੇਂ ਉਵੇਂ ਸਭ ਕੁਝ ਹੀ ਬਦਲੀ ਜਾਂਦਾ ਹਰ ਮੁਲਕ ਦੇ ਵਿੱਚ। ਹੁਣ ਹਰ ਆਖਰੀ ਵਾਰੀ ਪਾਸੇ ਬਾਬਾ ਜੀ ਕਦੋਂ ਗਏ ਸੀਗੇ? ਹੋ ਗਏ 5 ਸਾਲ ਹੋ ਗਏ। 5 ਸਾਲ ਹੋ ਗਏ। ਤੇ ਕਿਸ ਹੁਣ- ਤਰ੍ਹਾਂ ਦਾ ਰਵੱਈਆ ਹੁੰਦਾ ਜਿਹੜੇ ਲੋਕ ਉਦੋਂ ਜਾਂਦੇ, ਹੁਣ ਤੁਸੀਂ ਇੰਨੀ ਦੇਰ ਹੋ ਗਈ ਜਾਂਦੇ ਆ? ਹੁਣ ਤੇ ਜੀ ਬਹੁਤ ਔਖਾ। ਅੱਛਾ। ਹੁਣ ਬਹੁਤ ਧੱਕੇ ਖਾਣੇ ਪੈਂਦੇ ਆ, ਕਈ ਵਾਰੀ ਖਾਣੇ ਪੈਂਦੇ ਆ। ਵੀਜ਼ਾ ਜਿਹੜਾ ਉਹ ਉੱਥੇ ਜਾ ਕੇ ਜਿੰਨਾ ਮਰਜ਼ੀ ਹੋਰ ਵਧਾ ਲਓ, ਸਾਲ ਰਹਿ ਲਓ, ਇੱਥੋਂ ਭਾਵੇਂ 5 ਦਿਨਾਂ ਦਾ ਮਿਲ ਜੀ, ਤੁਹਾਨੂੰ ਕੋਈ ਟੈਨਸ਼ਨ ਨਹੀਂ ਰਹਿਣ ਵਾਲੀ। ਉੱਥੇ ਜਾ ਕੇ ਮਿਲ ਜਾਂਦਾ ਕਿ ਬੰਦਾ ਕੋਈ ਆਪਣਾ ਹੋਵੇ ਨਾ ਹੱਥ ਪੈਂਦੇ ਵਾਲਾ ਪੈਂਦੇ ਵਾਲਾ ਅਫਸਰਸ਼ਾਹੀ ਦੇ ਵਿੱਚ ਡੇਟ ਅੱਛਾ ਬਾਬਾ ਜੀ, ਜਦੋਂ ਤੁਹਾਡੀ ਘਰ ਵਾਲੀ ਫੌਤ ਹੋਈ ਹੈ ਹਾਂਜੀ। ਉੱਥੋਂ ਫਿਰ ਆਏ ਇੰਡੀਆ ਚੋਂ ਕੋਈ ਬੰਦੇ? ਨਹੀਂ ਜੀ ਆਇਆ ਕੋਈ ਨਹੀਂ, ਵੈਸੇ ਆ ਜਿਹੜੇ ਹੁਣ ਚੱਲਦੇ ਆ ਮੁੰਡਿਆਂ ਨੇ ਸਾਡਿਆਂ ਨੇ ਨਾ, ਹਾਂ, ਇਹਨਾਂ ਤੇ ਦਿਖਾ ਦਕੂ ਦਿੱਤਾ ਸਾਰਾ ਕੁਝ ਹੀ। ਸਹੀ, ਕਿੰਨੀ ਬੇਬਸੀ ਆ। ਹਾਂ ਉੱਥੇ ਬੜਾ ਅਫਸਰਦਾ, ਹਾਂ, ਉਹਨਾਂ ਨੂੰ ਵੀਜ਼ਾ ਨਹੀਂ ਮਿਲਿਆ, ਬੜੇ ਅਫਸਰਦਾ ਹੋਏ ਉੱਥੇ। ਨਾ ਇਧਰੋਂ ਸਾਨੂੰ ਮਿਲਿਆ ਹਜੇ ਤੱਕ, ਨਾ ਉਹਨਾਂ ਨੂੰ ਮਿਲਿਆ। ਆ ਵਿੱਚ ਕਰੋਨਾ ਵਾਲੇ ਜੱਬ ਪਏ ਫਿਰਦੇ। ਹੁਣ ਆਪਾਂ ਇਹਨੂੰ ਮਾਲਾ ਕਹੀ ਜਾ, ਜੇ ਆਪਣੇ ਵਾਲੇ ਨੂੰ ਜਾਂ ਬੁਰਾ ਕਹੀ ਜਾ, ਜੇ ਸਾਰਾ ਸਾਰੀ ਰੂਏ ਜ਼ਮੀਨ ਤੇ ਹੀ ਹੋ ਗਿਆ ਇਹ ਤਾਂ, ਬਾਕੀ ਵੀ ਫਿਰ ਇਹਦੇ ਨਾਲ ਬੁਰੇ ਹੀ ਹੋ ਗਏ। ਅਸੀਂ ਕਹਿ ਦਿੰਦੇ ਹਾਂ ਨਾ ਵੀ ਇਹ ਨਜਾਇਜ਼ ਕਰਦਾ, ਇਹ ਆ ਚੰਗਾ ਨਹੀਂ ਕੰਮ, ਚਲੋ ਇਹ ਤਾਂ ਨਹੀਂ ਕਰਦਾ। ਹਾਂਜੀ ਸਭ ਬਾਕੀ ਇੰਡੀਆ ਵਾਲੇ ਵੀ ਪੂਰੀ ਪਿੱਟਦੇ ਆ, ਦੁਨੀਆ- ਹਰ ਪੂਰੀ ਪੂਰੀ ਦੁਨੀਆ ਦੁਨੀਆ ਤੇ। ਪਿੱਟੀ ਖੜੀ ਹੈ ਇਸ ਮਰਜ਼ ਤੋਂ, ਬਿਮਾਰੀ ਤੋਂ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਪਹੁੰਚੀ ਸੀ ਚੱਕ ਨੰਬਰ 470 ਗਾਬੇ ਟੂਟੀਆਂ ਵਾਲੇ ਦੇ ਵਿੱਚ, ਜਿੱਥੇ ਬਜ਼ੁਰਗਾਂ ਦੇ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਦੀ ਸ਼ਾਦੀ ਇੰਡੀਆ ਦੇ ਵਿੱਚ ਹੋਈ ਸੀ, ਔਰ ਇਹ ਬਾਅਦ ਦੇ ਵਿੱਚ ਵੀ ਕਈ ਵਾਰੀ ਇੰਡੀਆ ਜਾ ਕੇ ਆਏ ਆ। ਲੇਕਿਨ ਆਖਰੀ ਗੱਲ ਜਿਹੜੀ, ਜਦੋਂ ਇਹਨਾਂ ਦੀ ਬੀਵੀ ਫੌਤ ਹੋਈ ਸੀ, ਉਦੋਂ ਇੰਡੀਆ ਦੇ ਵਿੱਚੋਂ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਵੀਜ਼ਾ ਨਹੀਂ ਮਿਲਿਆ ਸੀ ਉਹਨਾਂ ਦੇ ਮੂੰਹ ਤੇ ਆਉਣ ਲਈ, ਉਹਨਾਂ ਦੇ ਅਫਸੋਸ ਕਰਨ ਲਈ ਇਹ ਨਹੀਂ ਆ ਸਕੇ ਸੀ। ਵੀਡੀਓ ਕਾਲ ਤੇ ਹੀ ਸਾਰਾ ਕੁਝ ਹੋਇਆ। ਸਾਡੀ ਦੋਵਾਂ ਗੌਰਮੈਂਟਾਂ ਅੱਗੇ ਅਪੀਲ ਹੈ ਕਿ ਜਿਹੜਾ 19 ਰਿਸ਼ਤੇ ਜਿਹੜੇ ਇੱਕ ਦੂਸਰੇ ਨਾਲ ਜੁੜੇ ਹੋਏ ਆ, ਜਾਂ ਜਿੱਦਾਂ ਬਜ਼ੁਰਗਾਂ ਦੇ ਅੱਧੇ ਰਿਸ਼ਤੇਦਾਰ ਉੱਥੇ ਰਹਿੰਦੇ ਆ, ਇਹਨਾਂ ਨੂੰ ਕਮ ਅਜ਼ ਕਮ ਇਨਸਾਨੀ ਬੁਨਿਆਦਾਂ ਤੇ ਇਦਾਂ ਦੇ ਜਿਹੜੇ ਦੁੱਖ ਸੁੱਖ ਦੇ ਮੌਕੇ ਆ ਜੀ, ਉੱਥੇ ਵੀਜ਼ਾ ਲਾਜ਼ਮੀ ਇਸ਼ੂ ਕਰਨਾ ਚਾਹੀਦਾ, ਤਾਂ ਕਿ ਆਪਣੇ ਪਿਆਰਿਆਂ ਦੀਆਂ ਗਮੀ ਵਿੱਚ ਤੇ ਖੁਸ਼ੀ ਵਿੱਚ ਸ਼ਾਮਲ ਹੋ ਸਕਣ ਜੀ। ਇਨਸ਼ਾਅੱਲਾ ਫਿਰ ਕਿਸੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੇਂ ਬਜ਼ੁਰਗ ਦੇ ਨਾਲ ਨਵੇਂ ਪਿੰਡ ਵਿੱਚ ਹਾਜ਼ਰ ਹੋਵਾਂਗੇ ਜੀ। ਰੱਬ ਰੱਖੇ ਰੱਬ।